ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲਹਿਰ ਦੇਖ ਰਹੀ ਸਾਰੀ ਸਾਧ ਸੰਗਤ ਨੂੰ ਹਰਜੀਤ ਉੱਪਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬੜਾ ਮਾਣ ਮਹਿਸੂਸ ਹੋ ਰਿਹਾ ਆ ਕਿ ਇਸ ਵੇਲੇ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਦੀਆਂ ਰੌਣਕਾਂ ਦੇ ਦਰਮਿਆਨ ਇੱਕ ਵਾਰੀ ਫਿਰ ਦੁਬਾਰਾ ਪੰਜਾਬੀ ਲਹਿਰ ਦੇ ਮੈਂਬਰ ਬਣਨ ਦਾ ਮੌਕਾ ਮਿਲਿਆ ਅਤੇ ਸਾਧ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਪੰਜਾਬੀ ਲਹਿਰ ਜਿਹੜੀ ਕਿ ਬੜੇ ਸਾਲਾਂ ਤੋਂ ਸਰਗਰਮ ਆ, ਪਰ ਜਿਹੜੀਆਂ ਇਹਨਾਂ ਦੀਆਂ ਸਰਗਰਮੀਆਂ ਜਾਂ ਇੰਨੇ ਸਾਲਾਂ ਤੋਂ ਜੋ ਇਹਨਾਂ ਦੀ ਸਖਤ ਮਿਹਨਤ ਸੀਗੀ ਉਸ ਦਾ ਨਤੀਜਾ ਮੌਕਾ ਮਿਲਿਆ ਹੁਣ ਸਾਹਮਣੇ ਆਉਣ ਦਾ। ਅਤੇ ਮੇਰੀ ਗੱਲਬਾਤ ਦਾ ਨਤੀਜਾ ਇਹ ਕਿ ਜਿਹੜੇ ਸਾਡੇ ਦਰਮਿਆਨ ਨੇ ਡਾਕਟਰ ਦਲਬੀਰ ਸਿੰਘ ਪੰਨੂ, ਜਿਨ੍ਹਾਂ ਦੀ ਸਖਤ ਮਿਹਨਤ ਬਹੁਤ ਸਾਲਾਂ ਤੋਂ ਇਹਨਾਂ ਨੇ ਪੰਜਾਬੀ ਲਹਿਰ ਨੂੰ ਤਾਂ ਤੁਸੀਂ ਹੁਣ ਥੋੜ੍ਹੇ ਸਾਲਾਂ ਤੋਂ ਜਾਣਨ ਲੱਗੇ ਹੋ, ਪਰ ਉਸ ਤੋਂ ਪਹਿਲਾਂ ਵੀ ਜਿਹੜੀਆਂ ਸਰਗਰਮੀਆਂ ਸੀ ਬਹੁਤ ਮਿਹਨਤ ਕਰ ਰਹੇ ਸੀ ਇਹ ਕਮਿਊਨਿਟੀ ਦੇ ਵਿੱਚ, ਅਤੇ ਉਸ ਮਿਹਨਤ ਦੇ ਸਦਕਾ ਅੱਜ ਇਹ ਪੰਜਾਬੀ ਭਾਈਚਾਰੇ ਲਈ ਆਪਣੀ ਕਿਤਾਬ ਜਿਹੜੀ ਲੈ ਕੇ ਆ ਰਹੇ ਨੇ, ਉਹਦੇ ਬਾਰੇ ਗੱਲਬਾਤ ਆਪਾਂ ਕਰਾਂਗੇ। ਪਰ ਯੂਬਾ ਸਿਟੀ ਦੇ ਵਿੱਚ ਅੱਜ ਇੱਥੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਅਸੀਂ ਮਨਾ ਰਹੇ ਹਾਂ ਅਤੇ ਨਾਲ ਹੀ 40ਵਾਂ ਸਾਲਾਨਾ ਨਗਰ ਕੀਰਤਨ ਦੇ ਵਿੱਚ ਨੇ, ਅਤੇ ਅਸੀਂ ਖੁਸ਼ਕਿਸਮਤੀ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਆ ਕੇ ਡਾਕਟਰ ਦਲਬੀਰ ਸਿੰਘ ਪੰਨੂ ਹੁਣਾਂ ਦੇ ਨਾਲ ਰੂਬਰੂ ਹੋਣ ਦਾ ਸਾਨੂੰ ਮੌਕਾ ਮਿਲਿਆ। ਬਹੁਤ ਬਹੁਤ ਸਵਾਗਤ ਡਾਕਟਰ ਦਲਬੀਰ ਸਿੰਘ ਪੰਨੂ ਜੀ। ਤੁਸੀਂ ਆਪਣੀ ਬੁੱਕ ਮੈਂ ਦੇਖ ਰਹੀ ਹਾਂ ਦ ਸਿੱਖ ਹੈਰੀਟੇਜ ਬਿਯੋਂਡ ਬੋਰਡਰਸ, ਪਰ ਮੈਨੂੰ ਇਹ ਦੱਸੋ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਕਿੱਥੋਂ ਵਿਚਾਰ ਆਇਆ ਕਿ ਮੈਂ ਸਾਰੀ ਆਪਣੀ ਜਿਹੜਾ ਇਤਿਹਾਸ ਨੂੰ ਇਕੱਠਾ ਕਰਕੇ ਇਸ ਬੁੱਕ ਦੇ ਵਿੱਚ ਸਮਾਉਣਾ ਸੀ? ਕਿੱਥੋਂ ਤੁਹਾਡੇ ਇਹ ਆਈਡੀਆ ਆਇਆ? ਸਤਿ ਸ਼੍ਰੀ ਅਕਾਲ ਭੈਣ ਜੀ, ਉੱਪਲ ਭੈਣ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਇਹ ਮੌਕਾ ਮਿਲਿਆ ਕਿ ਅੱਜ ਜਿੱਥੇ ਆਪਣਾ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੁਨੀਆ ਭਰ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਅਵਤਾਰ ਪੁਰਬ ਮਨਾ ਰਹੀ ਹੈ, ਔਰ ਯੂਬਾ ਸਿਟੀ ਜਿੱਥੇ ਕਿ 40ਵਾਂ ਨਗਰ ਕੀਰਤਨ ਮਨਾਇਆ ਜਾ ਰਿਹਾ, ਬਹੁਤ ਵੱਡੀ ਉਪਲਬਧੀ ਹੈ ਇਹ NRIs ਦੇ ਲਈ, ਜਿਹੜੇ ਲੋਕ ਬਾਹਰ ਇੰਡੀਆ ਤੋਂ ਬਾਹਰ ਵਿਦੇਸ਼ 'ਚ ਆ ਕੇ ਜਿਨ੍ਹਾਂ ਨੇ ਆਪਣੇ ਹੈਰੀਟੇਜ ਨੂੰ ਯਾਦ ਰੱਖਿਆ ਹੋਇਆ। ਸੋ ਇਹ ਮੈਂ ਵੀ ਸਭ ਬਹੁਤ ਵੱਡੀ ਮੇਰੇ ਉੱਤੇ ਬਖਸ਼ਿਸ਼ ਹੋਈ ਹੈ ਕਿ ਮੈਨੂੰ ਉਸ ਜਗ੍ਹਾ 'ਤੇ ਆ ਕੇ ਇਹ ਬੁੱਕ ਰਿਲੀਜ਼ ਕਰਨ ਦਾ ਮੌਕਾ ਮਿਲ ਰਿਹਾ। ਸੋ ਮੈਂ ਤੁਹਾਡਾ ਉੱਪਲ ਭੈਣ ਜੀ ਔਰ ਸਾਰੀ ਇੰਟਾਇਰ ਪੰਜਾਬੀ ਲਹਿਰ ਟੀਮ ਦਾ, ਹੋਠੀ ਸਾਹਿਬ ਦਾ, ਉਹਨਾਂ ਸਭ ਦਾ ਮੈਂ ਉਹ ਜਿਹੜਾ ਹੈਗਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਇਹ ਨਿਮਾਣੇ ਜਿਹੇ ਨੂੰ ਇਹ ਮੌਕਾ ਦਿੱਤਾ ਕਿ ਮੈਂ ਆਪਣੇ ਆਪ ਆਪਣੇ ਮੂੰਹੋਂ ਜੋ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਆਈ ਟਰਾਈ ਟੂ ਸਟੇ ਬਿਹਾਈਂਡ ਦਾ ਸੀਨਸ, ਹੋਠੀ ਭਾਜੀ ਜਾਣਦੇ ਆ, ਬਟ ਹੁਣ ਆਈ ਹੈਡ ਟੂ ਕਮ ਅਪ ਟੂ ਦਾ ਫਰੰਟ ਟੂ ਸ਼ੋ ਐਕਚੁਅਲੀ ਵਟ ਵੀ ਹੈਵ ਅਚੀਵਡ। ਸੋ ਤੁਹਾਡਾ ਕੁਐਸਚਨ ਸੀ ਕਿ ਮਤਲਬ ਇਹ ਸ਼ੁਰੂ ਕਿੱਦਾਂ ਹੋਇਆ। ਮਤਲਬ ਮੈਨੂੰ ਸਭ ਤੋਂ ਪਹਿਲਾਂ ਪਾਕਿਸਤਾਨ ਜਾਣ ਦਾ ਮੌਕਾ 2008 'ਚ ਮਿਲਿਆ ਸੀ। ਉਦੋਂ ਜਾ ਕੇ ਮੈਂ ਨੋਟ ਕੀਤਾ ਕਿ ਆਪਣੇ ਪਿੰਡਾਂ ਦੇ ਵਿੱਚ ਵੀ ਉੱਥੇ ਬਹੁਤ ਸਾਰੇ ਇਹੋ ਜਿਹੇ ਗੁਰਧਾਮ ਹੈਗੇ ਆ ਜਿਨ੍ਹਾਂ ਦੇ ਅੰਦਰ ਹਾਲੇ ਵੀ ਸਿੱਖ ਚਿੱਤਰਕਾਰੀ ਬਹੁਤ ਮੌਜੂਦ ਹੈਗੀ ਹੈ। ਭਾਵੇਂ ਉਹ ਇਸ ਵੇਲੇ ਗੁਰਦੁਆਰਾ ਸਾਹਿਬ ਦੀ ਸ਼ਕਲ 'ਚ ਨਹੀਂ ਹੈਗੇ, ਉਹ ਬਿਲਡਿੰਗਸ ਕਨਵਰਟ ਹੋ ਚੁੱਕੀਆਂ, ਪਰ ਉੱਥੇ ਲੋਕ ਰਹਿੰਦੇ ਆ, ਪਰ ਉੱਥੇ ਆਪਣਾ ਬਹੁਤ ਬੇਸ਼ਕੀਮਤੀ ਖਜ਼ਾਨਾ ਹੈਗਾ। ਸੋ ਮੈਂ ਉਹਦੀ ਫੋਟੋਗ੍ਰਾਫੀ ਕਰਵਾਉਣੀ ਸ਼ੁਰੂ ਕੀਤੀ ਉੱਥੇ, ਕੁਛ ਆਪਣੇ ਪ੍ਰੋਫੈਸ਼ਨਲ ਫੋਟੋਗ੍ਰਾਫੀ ਪ੍ਰੋਫੈਸ਼ਨਲਸ ਨੂੰ ਹਾਇਰ ਕਰਕੇ। ਔਰ ਜਦੋਂ ਫਿਰ ਮੁੜ ਕੇ ਸੋਸ਼ਲ ਮੀਡੀਆ ਦਾ ਟਾਈਮ ਆਇਆ 2014-15 'ਚ, ਉਦੋਂ ਮੇਰਾ ਕੰਮ ਬਹੁਤ ਆਸਾਨ ਹੋ ਗਿਆ ਕਿਉਂਕਿ ਫੇਸਬੁੱਕ YouTube ਦੇ ਰਾਹੀਂ ਬਹੁਤ ਸੇ ਦੋਸਤ ਬਣਨ ਲੱਗ ਪਏ ਜਿਨ੍ਹਾਂ ਦੇ ਨਾਲ ਜਿਹੜਾ ਕੰਮ ਅੱਗੇ ਕੱਛੂ ਦੀ ਸਪੀਡ ਨਾਲ ਚੱਲਦਾ ਸੀ ਹੁਣ ਖਰਗੋਸ਼ ਦੀ ਸਪੀਡ ਨਾਲ ਹੋ ਗਿਆ। ਸੋ ਸੋਸ਼ਲ ਮੀਡੀਆ ਨੇ ਬਹੁਤ ਜ਼ਬਰਦਸਤ ਹੈਲਪ ਕੀਤੀ ਬਿਲਡਿੰਗਸ ਕਨਫਰਮ ਕਰਨ ਦੇ ਵਿੱਚ। ਅਤੇ ਮੇਰਾ ਪ੍ਰੋਫੈਸ਼ਨਲੀ ਤਾਂ ਮੈਂ ਡੈਂਟਿਸਟ ਹਾਂ, ਪਰ ਮੇਰਾ ਇੰਟਰਸਟ ਵੈਸੇ ਹੈਰੀਟੇਜ ਐਕਸਪਲੋਰੇਸ਼ਨ ਵਿੱਚ ਹੈਗਾ ਕਿ ਮਤਲਬ ਧਰਮ ਕਿੱਦਾਂ ਬਣੇ, ਧਰਮ ਦੇ ਵਿੱਚ ਜਿਹੜੀ ਰਿਲੀਜੀਅਸ ਫਿਲੋਸਫੀ ਹੈਗੀ ਉਹ ਕਿੱਦਾਂ ਦੋ ਧਰਮ ਦੀ ਇਕੱਠੀ ਹੁੰਦੀ ਹੈ। ਸੋ ਇਸ ਬੁੱਕ ਦੇ ਵਿੱਚ ਆਈ ਹੈਵ ਟਰਾਈ ਟੂ ਰਾਈਟ ਏ ਬੁੱਕ ਔਨ ਸਿੱਖ ਹਿਸਟਰੀ ਬਟ ਫਰੋਮ ਨੋਨ ਸਿੱਖ ਸੋਰਸਿਸ ਮੇਨਲੀ। ਉਹ 'ਚ ਤੁਸੀਂ ਮੁਗਲ ਬੁੱਕਸ ਹੈਗੀਆਂ, ਮੁਸਲਿਮ ਆਥਰਸ ਬਹੁਤ ਹੈਗੇ ਆ, ਹੋਰ ਭਾਈਚਾਰੇ ਦੀਆਂ ਇੰਗਲਿਸ਼ ਲੋਕਾਂ ਨੇ ਕੀ ਲਿਖਿਆ ਸਿੱਖਾਂ ਬਾਰੇ, ਉਹ ਚੀਜ਼ਾਂ ਮੈਂ ਨਾਲ ਟੈਗਲੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਹੜੇ ਪਾਕਿਸਤਾਨ 'ਚ ਲੋਕ ਰਹਿੰਦੇ ਆ ਉਹਨਾਂ ਨੂੰ ਲੱਗੇ ਵੀ ਇਹ ਬਿਲਡਿੰਗਸ ਇੱਦਾਂ ਨਹੀਂ ਵੀ ਸਿੱਖ ਆਉਂਦੇ ਆ ਸਾਲ 'ਚ ਜਥੇ ਦੇ ਰੂਪ 'ਚ ਆਉਂਦੇ ਆ, ਹੁਣ 550ਵਾਂ ਮਨਾਇਆ ਅਤੇ ਮੁੜ ਕੇ ਉਹਨਾਂ 'ਤੇ ਨਹੀਂ ਮੈਂ ਛੱਡਣਾ ਚਾਹੁੰਦਾ। ਮੈਂ ਚਾਹੁੰਦਾ ਕਿ ਪਾਕਿਸਤਾਨ ਦੇ ਲੋਕ ਖੁਦ ਫੀਲ ਕਰਨ ਵੀ ਹਿਸਟਰੀ ਤਾਂ ਸਾਡੀ ਸਭ ਦੀ ਇਕੱਠੀ ਹੈਗੀ ਹੈ। ਸੋ ਇਹ ਬੁੱਕ ਤਰ੍ਹਾਂ ਦਾ ਜੋੜਨ ਦਾ ਕੰਮ ਕਰ ਰਹੀ ਹੈ। ਦੈਟਸ ਵਾਟ ਮਾਈ ਓਬਜੈਕਟਿਵ ਇਜ਼। ਇਹ ਹੁਣ ਆਪਣੇ ਸਰੋਤੇ ਹੀ ਪੜ੍ਹ ਕੇ ਦੱਸਣਗੇ ਕਿ ਮੈਂ ਇਸ ਆਪਣੇ ਮਿਸ਼ਨ 'ਚ ਕਿੰਨਾ ਕਾਮਯਾਬ ਹੋਇਆ ਜਾਂ ਨਹੀਂ ਹੋਇਆ। ਅਤੇ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਕੋਲ ਇਹ ਜਿਹੜੀ ਸਾਡੀ ਧਰੋਹਰ ਸੀ, ਸਾਡੇ ਇਤਿਹਾਸ 'ਤੇ ਜਿਹੜੀ ਇਹਨਾਂ ਨੇ ਖੋਜ ਇੰਨੀ ਕੀਤੀ, ਹੁਣ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਕੋਲ ਹਮੇਸ਼ਾ ਇਹ ਬੁੱਕ ਸਾਡੇ ਨਾਲ ਰਹੇਗੀ ਅਤੇ ਸਾਡੇ ਬੱਚੇ, ਜਿਹੜੀ ਸਾਡੀ ਜਨਰੇਸ਼ਨ ਆ, ਉਹ ਪੜ੍ਹ ਸਕਦੀ ਆ ਕਿ ਇੰਨੀ ਇਹਨਾਂ ਨੇ ਮਿਹਨਤ ਕਰਕੇ ਸਾਰੀਆਂ ਇਹ ਇਕੱਠੀਆਂ ਕੀਤੀਆਂ ਥਾਵਾਂ 'ਤੇ ਗਏ, ਨਾਲ ਲੈ ਕੇ ਆਉਂਦੇ। ਬਹੁਤ ਹੀ ਵੱਡਾ ਡਾਕਟਰ ਪੰਨੂ ਤੁਹਾਡਾ ਉਪਰਾਲਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਤਾਂ ਤੁਸੀਂ ਹੁਣ ਕੀ ਕਹਿੰਦੇ ਅਮਰ ਆ, ਤੁਹਾਡਾ ਨਾਮ ਅਮਰ ਰਹੇਗਾ ਕਰਕੇ ਤੁਸੀਂ ਇਹ ਬੁੱਕ ਜਿਹੜੀ ਹਿਸਟਰੀ ਸਾਡੀ ਧਰੋਹਰ ਤੁਸੀਂ ਸਾਨੂੰ ਦੇ ਕੇ ਜਾ ਰਹੇ ਆ। ਅਤੇ ਹੁਣ ਤੁਸੀਂ ਜਦੋਂ ਬੁੱਕ ਕੰਪਲੀਟ ਹੋ ਗਈ, ਅੱਜ ਤੁਸੀਂ ਰਿਲੀਜ਼ ਕਰਨ ਜਾ ਰਹੇ ਆ, ਫੀਲਿੰਗ ਕਿਹੋ ਜਿਹੀ ਆ ਰਹੀ ਹੈ ਦਿਲ ਦੇ ਵਿੱਚ? ਕਿਹੋ ਜਿਹਾ ਉਤਸ਼ਾਹ ਆ ਜਾਂ ਕਿਹੋ ਜਿਹੀ ਤੁਹਾਡੇ ਦਿਲ ਦੇ ਇਮੋਸ਼ਨਸ ਕਿਹੋ ਜਿਹੇ ਫੀਲ ਕਰ ਰਹੇ ਹੋ?
ਹਾਂਜੀ ਭੈਣ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਬੁੱਕ ਦੇ ਫਰੰਟ 'ਤੇ ਕਿਸੇ ਨਾ ਕਿਸੇ ਦਾ ਨਾਮ ਤਾਂ ਲਿਖਣਾ ਹੁੰਦਾ, ਇਸ ਕਰਕੇ ਮੇਰਾ ਨਾਮ ਅੱਗੇ ਆ ਗਿਆ ਦਲਵੀਰ ਸਿੰਘ ਪੰਨੂ। ਪਰ ਐਕਚੁਅਲੀ ਬਹੁਤ ਵੱਡੀ ਟੀਮ ਹੈ, ਅਬਾਊਟ 65 ਕੁ ਜਾਣੇ ਦੇ ਕਰੀਬ ਹੈਗੇ ਜਿਹੜੇ ਬੁੱਕ ਦੇ ਪਹਿਲੇ ਪੇਜ 'ਤੇ ਮੈਂ ਸਭ ਨੂੰ ਦਾ ਐਕਨੋਲਜਮੈਂਟ ਦਿੱਤੀ ਹੈ। ਸੋ ਇਟਸ ਲਾਈਕ ਅ ਟੀਮ ਵਰਕ। ਈਵਨ ਜਿਨ੍ਹਾਂ ਦਾ ਨਾਮ ਨਹੀਂ ਵੀ ਹੈਗਾ, ਇਹੋ ਜਿਹੇ ਬਹੁਤ ਲੋਕੀ ਹੈਗੇ ਆ ਜਿਨ੍ਹਾਂ ਦੀਆਂ ਬੁੱਕਸ ਮੈਂ ਪੁਰਾਣੀਆਂ ਬਹੁਮੁੱਲੀਆਂ ਕਿਤਾਬਾਂ ਜਿਹੜੀਆਂ ਛਪੀਆਂ ਵੀ ਨਹੀਂ ਹੈਗੀਆਂ 18ਵੀਂ 19ਵੀਂ ਸੈਂਚਰੀ ਤੋਂ ਜਿਹੜੀ ਮੈਂ ਯੂਜ਼ ਕੀਤੀਆਂ, ਜਿੱਥੋਂ ਮੈਂ ਸਾਈਟੇਸ਼ਨਸ ਲਈਆਂ, ਉਹਨਾਂ ਦੇ ਪਿੱਛੇ ਨਾਮ ਲਿਖਿਆ। ਸੋ ਐਕਚੁਅਲੀ ਇਹ ਬੁੱਕ ਮੈਂ ਤਾਂ ਕੰਪਾਈਲ ਕੀਤਾ ਸਾਰਾ ਕੰਮ। ਜਿੰਨੇ ਪੁਰਾਣੇ ਆਥਰ ਸੀ, ਜਿੰਨੇ ਐਕੈਡੈਮਿਕ ਲੋਕ ਆ ਜਿਨ੍ਹਾਂ ਨੇ PhDs ਕੀਤੀਆਂ, ਉਹਨਾਂ ਸਾਰਿਆਂ ਦੇ ਕੰਮ ਨੂੰ ਮੈਂ ਪੜ੍ਹ ਕੇ ਬਹੁਤ ਥੋਰੋਲੀ ਸਟੱਡੀ ਕਰਕੇ, ਇਹੋ ਜਿਹੇ ਬਹੁਤ ਸਾਰੇ ਸਕ੍ਰਿਪਚਰ ਹੈਗੇ ਆ ਜਿਹੜੇ ਪੰਜਾਬੀ ਪੁਰਾਣੀ ਗੁਰਮੁਖੀ 'ਚ ਜਿਹੜੇ ਟਰਾਂਸਲੇਟ ਵੀ ਨਹੀਂ ਸੀ ਹੋਏ, ਮੈਂ ਉਹਨਾਂ ਸਾਰਿਆਂ ਨੂੰ ਲੋੜੀਂਦਾ ਜਿੱਥੇ ਜਿੱਥੇ ਮੈਨੂੰ ਜ਼ਰੂਰਤ ਮਹਿਸੂਸ ਹੋਈ ਹੈ, ਇੱਦਾਂ ਫਾਰਸੀ ਦੀਆਂ ਕਿਤਾਬਾਂ ਆਪਣੇ ਦਫ਼ਤਰ 'ਚ ਮੈਂ ਹਮੇਸ਼ਾ ਹੀ ਕੋਈ ਵੀ ਮੈਨੂੰ ਪਰਸ਼ੀਅਨ ਪਾਕਿਸਤਾਨੀ ਕੋਈ ਸਟਾਫ ਮੈਂਬਰ ਆਉਂਦਾ ਡੈਂਟਲ ਲਈ, ਮੈਂ ਹਮੇਸ਼ਾ ਹਾਇਰ ਕਰ ਲੈਣਾ, ਕਿਉਂਕਿ ਮੈਨੂੰ ਪਤਾ ਹੁੰਦਾ ਕਿ ਜਦੋਂ ਪੇਸ਼ੈਂਟ ਨਹੀਂ ਹੈਗੇ ਮੈਂ ਉਹਨਾਂ ਨੂੰ ਕੋਈ ਫਾਰਸੀ ਕਿਤਾਬ ਪੜ੍ਹਨ 'ਤੇ ਲਾ ਦੇਣਾ। ਸੋ ਮੈਂ ਕੋਸ਼ਿਸ਼ ਕੀਤੀ ਹੈ ਵੀ ਉਹ ਚੀਜ਼ਾਂ ਲਿਆਂਦੀਆਂ ਜਾਣ ਜਿਹੜੀਆਂ ਆਪਾਂ ਕੋਲ ਹਾਲੇ ਪਹਿਲਾਂ ਪਹੁੰਚੀਆਂ ਨਹੀਂ ਆ। ਸੋ ਇਸ ਕਰਕੇ ਇਹ ਕਿਤਾਬ 'ਚ ਮੇਰਾ ਵੀ ਉਨਾ ਹੀ ਰੋਲ ਹੈ। ਜਿਹੜੀ ਆਪਣੀ ਟੀਮ ਪਾਕਿਸਤਾਨ 'ਚ ਰਿਸਕ ਲੈ ਕੇ ਕੋਠੇ ਕੰਧਾਂ ਟੱਪ ਕੇ ਆਪਣੀ ਤਸਵੀਰਾਂ ਖਿੱਚ ਕੇ ਭੇਜਦੇ ਆ, ਲੋਕਾਂ ਦੇ ਘਰਾਂ 'ਚ ਐਂਟਰ ਕਰਦੇ ਆ, ਕਈ ਵਾਰੀ ਸਾਲ 2 ਸਾਲ ਲੱਗ ਜਾਂਦੇ ਦੋਸਤੀ ਬਣਾਉਣ ਨੂੰ ਗੁਰਦੁਆਰੇ ਦੇ ਅੰਦਰ ਜਿਹੜਾ ਬੰਦਾ ਰਹਿੰਦਾ ਆ, ਕਿਉਂਕਿ ਤੁਸੀਂ ਇੱਦਾਂ ਨਹੀਂ ਜਾ ਸਕਦੇ, ਉਹ ਲੋਕੀ ਰਹਿੰਦੇ ਆ ਉਹਨਾਂ ਗੁਰਦੁਆਰਿਆਂ 'ਚ, ਹੈ ਨਾ। ਸੋ ਇਟ ਇਜ਼ ਵੈਰੀ ਸਲੋ ਪ੍ਰੋਸੈਸ। ਸੋ ਉਹ ਸਾਰੇ ਹੀ ਇਸ ਚੀਜ਼ ਦਾ ਜਿੱਦਾਂ ਹੈਗਾ ਮਾਣ ਦੇ ਹੱਕਦਾਰ ਹੈਗੇ ਆ। ਸੋ ਇਹ ਬੁੱਕ ਇਜ਼ ਲਾਈਕ ਏ ਟੀਮ ਪ੍ਰੋਜੈਕਟ ਆਫ ਇੰਟਾਇਰ ਸਿੱਖ ਪੰਥ, ਹੈਰੀਟੇਜ ਇੰਥੂਜ਼ੀਆਸਟ ਮੈਂ ਕਹੂੰਗਾ, ਜਿਨ੍ਹਾਂ ਨੇ ਇਹਦੇ 'ਚ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ। ਔਰ ਇਸ ਮੌਕੇ 'ਤੇ ਅਸੀਂ ਇਹ ਸਾਰੇ ਕੌਮ ਨੂੰ ਸਮਰਪਿਤ ਜਿਹੜੀ ਹੈਗੀ ਆ ਉਹ ਕਿਤਾਬ ਕਰ ਰਹੇ ਹਾਂ। ਸੋ ਆਈ ਰੀਅਲੀ ਐਪਰੀਸ਼ੀਏਟ ਯੂ ਸੇਇੰਗ ਮੀ ਵਰਡ। ਸੋ ਇਹਦੇ ਲਈ ਫੀਲਿੰਗ ਜਿਹੜੀ ਅੱਜ ਹੈਗੀ, ਜਦੋਂ ਤੁਸੀਂ ਕੁਐਸਚਨ ਕੀਤਾ, ਉਹ ਮੈਂ ਬਿਆਨ ਨਹੀਂ ਕਰ ਸਕਦਾ। ਇਹ ਪਹਿਲਾ ਦਿਨ ਹੈਗਾ ਅੱਜ, ਹੁਣ ਅਗਲੇ 1-2 ਮਹੀਨੇ ਸਾਡੇ ਕਈ ਇੱਦਾਂ ਦੀ ਟਾਕਸ ਹੈਗੀਆਂ, ਪਰ ਬੀਇੰਗ ਫਸਟ ਡੇ ਆਈ ਐਮ ਬਿਟ ਨਰਵਸ ਟੂ, ਬਟ ਆਈ ਐਪਰੀਸ਼ੀਏਟ। ਇਹ ਮੇਰਾ ਘਰ ਹੈ, ਯੂਬਾ ਸਿਟੀ, ਅਸੀਂ ਆਉਂਦੇ ਰਹਿੰਦੇ ਹਾਂ, ਔਰ ਪੰਜਾਬੀ ਲਹਿਰ ਆਪਣਾ ਚੈਨਲ ਹੈ। ਸੋ ਇਟ ਕਾਂਟ ਬੀ ਐਨੀ ਬੈਟਰ ਦੈਨ ਦੈਟ। ਜ਼ਿਕਰ ਕੀਤਾ ਵੀ ਗੁਰੂ ਜੀ ਜਿੱਥੇ ਵੀ ਗਏ, ਜਿੱਥੇ ਬਾਣੀ ਰਚੀ, ਜਿਹੜੀਆਂ ਬਿਲਡਿੰਗਸ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਗਏ, ਤੁਸੀਂ ਉਹ ਸਾਰਾ ਕਿਵੇਂ ਕਲੈਕਟ ਕੀਤਾ ਅਤੇ ਕਿਵੇਂ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਹਾਂਜੀ ਭਾਜੀ, ਇਹਦੇ ਲਈ ਜਾਣਕਾਰੀ ਦੇ ਲਈ ਆਪਾਂ ਨੂੰ ਨਾ ਜਿਹੜੀਆਂ ਜਨਮ ਸਾਖੀਆਂ ਹੈਗੀਆਂ ਉਹ ਪੜ੍ਹਨੀਆਂ ਪੈਂਦੀਆਂ। ਆਪਾਂ ਨੂੰ ਪਤਾ ਹੈ ਕਿ ਬਹੁਤ ਕੰਟਰੋਵਰਸ਼ੀਅਲ ਹੈਗੀਆਂ। ਕਈ ਵਾਰੀ ਗੱਲ ਹੁੰਦੀ ਰਹਿੰਦੀ ਹੈ ਵੀ ਜਨਮ ਸਾਖੀਆਂ 'ਚ ਬਾਅਦ 'ਚ ਰਲੇਵਾਂ ਕੀਤਾ ਗਿਆ, ਜਾਂ ਹੋ ਸਕਦਾ ਜਨਮ ਸਾਖੀਆਂ ਵੀ ਕਿਸੇ ਸਕੀਮ ਦੇ ਅਧੀਨ ਲਿਖੀਆਂ ਗਈਆਂ, ਪਰ ਆਪਣੇ ਕੋਲ ਹੋਰ ਕੋਈ ਕੰਟੈਂਪਰੇਰੀ ਸੋਰਸਿਸ ਹੈ ਹੀ ਨਹੀਂਗੇ। ਕੁਛ ਹੋਰ ਬੁੱਕਸ ਹੈਗੀਆਂ ਜਿੱਦਾਂ ਥੋੜ੍ਹੇ ਜਿਹੇ ਸੌਕਸ ਸਦੀ ਬਾਅਦ ਮੁੜ ਕੇ ਆ ਜਾਂਦੇ, ਸੂਰੀ ਪ੍ਰਕਾਸ਼ ਗ੍ਰੰਥ ਹੋ ਗਿਆ, ਗੁਰਬਿਲਾਸ ਪਾਤਸ਼ਾਹੀ ਹੋ ਗਈ, ਰਹਿਤਨਾਮਾਜ਼ ਆ ਗਏ, ਪਰ ਜਦ ਤੱਕ ਉਹ ਸਾਰੀਆਂ ਬੁੱਕਸ ਜਿੰਨੀਆਂ ਵੀ ਪੁਰਾਤਨ ਹੈਗੀਆਂ ਉਹਨਾਂ ਨੂੰ ਥੋਰੋਲੀ ਪੜ੍ਹ ਨਹੀਂ ਲੈਂਦੇ, ਤਦ ਤੱਕ ਆਪਣੇ ਲਈ ਬਹੁਤ ਮੁਸ਼ਕਿਲ ਹੈ ਜਾਣਨਾ ਕਿ ਗੁਰੂ ਸਾਹਿਬ ਦਾ ਡੇਲੀ ਲਾਈਫ ਰੂਟੀਨ ਕੀ ਸੀਗਾ। ਸੋ ਇਹ ਮੇਰਾ 2-3 ਸਾਲਾਂ ਤੋਂ ਮੈਂ ਸੈਨੋਜ਼ੇ ਲਾਇਬ੍ਰੇਰੀ 'ਚ ਬੈਠ ਕੇ ਦੁਨੀਆ ਭਰ ਦੀਆਂ ਕਿਤਾਬਾਂ ਇਕੱਠੀਆਂ ਕਰਕੇ, ਮਤਲਬ ਦੈਟਸ ਵਾਟ ਮਾਈ ਸਟੇਸ਼ਨ ਇਜ਼, ਉੱਥੇ ਬੈਠ ਕੇ ਮੈਂ ਸਵੇਰ ਤੋਂ ਸ਼ਾਮ ਤੱਕ ਆਈ ਐਮ ਟਰਾਈਂਗ ਟੂ ਪੁੱਟ ਆਲ ਦੀਜ਼ ਟੂਗੈਦਰ, ਇਹ ਲੱਭਣ ਦੇ ਲਈ ਵੀ ਜਿਹੜਾ ਗੁਰੂ ਮਹਾਰਾਜ ਨੇ ਸ਼ਲੋਕ ਲਿਖਿਆ ਉਸ ਵੇਲੇ 2-3 ਮਹੀਨੇ ਪਹਿਲੇ ਉਹ ਕੀ ਕਰ ਰਹੇ ਸੀਗੇ, ਉਸ ਪਿੰਡ 'ਚ ਕੀ ਵਿਚਰ ਰਿਹਾ ਸੀ, ਕਿਉਂਕਿ ਉੱਥੇ ਕੋਈ ਗੁਰਦੁਆਰਾ ਤਾਂ ਨਹੀਂ ਸੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵੇਲੇ, ਤਾਂ ਉਸ ਵੇਲੇ ਕੋਈ ਧਰਮਸ਼ਾਲਾ ਵੀ ਨਹੀਂ ਸੀ, ਉਸ ਵੇਲੇ ਤਾਂ ਪਿੰਡ ਦੇ ਲੋਕਾਂ ਨੂੰ ਜਾ ਕੇ ਮਿਲਦੇ ਹੁੰਦੇ ਸੀ ਉਹ। ਪਰ ਉਸ ਵੇਲੇ ਉੱਥੇ ਦੇ ਮੌਕੇ ਦੀਆਂ ਹਿਸਟੋਰੀਕਲ ਬੁੱਕਸ ਕੀ ਕਹਿ ਰਹੀਆਂ ਵੀ ਉੱਥੇ ਦਾ ਰਾਜਨੀਤਿਕ ਮਾਹੌਲ ਕਿਹੋ ਜਿਹਾ ਸੀ, ਉਹ ਤਾਂ ਫਿਰ ਤੁਹਾਨੂੰ ਆਈਡੀਆ ਲੱਗ ਸਕਦਾ ਕਿ ਜਦੋਂ ਪਾਤਸ਼ਾਹੀ ਇਹ ਬਾਣੀ ਰਚ ਰਹੇ ਆ ਉਸ ਵੇਲੇ ਕੀ ਸੀਗਾ। ਤਾਂ ਹੀ ਆਪਾਂ ਜਦੋਂ ਕਹਿੰਦੇ ਨਾ ਵੀ ਅਕਾਲ ਪੁਰਖ ਤੋਂ ਇਹ ਬਾਣੀ ਰਿਵੀਲ ਹੋਈ ਹੈ, ਉਹ ਰਿਵੀਲ ਦਾ ਮਤਲਬ ਇਹੀ ਹੈਗਾ ਵੀ ਗੁਰੂ ਸਾਹਿਬ ਨੇ ਉਹਨੂੰ ਉੱਦਾਂ ਦੇ ਮੌਕੇ ਦੇ ਰੂਪ ਢਾਲ ਕੇ ਆਪਾਂ ਲੋਕਾਂ ਲਈ ਪੇਸ਼ ਕੀਤਾ, ਤਾਂ ਕਿ ਆਪਾਂ ਨੂੰ ਹੁਣ ਫਿਊਚਰ 'ਚ ਵੀ ਇਹ ਪ੍ਰੋਬਲਮ, ਰਾਜਨੀਤਿਕ ਪ੍ਰੋਬਲਮ, ਸੋਸ਼ਲ ਪ੍ਰੋਬਲਮਸ ਆਉਣੀਆਂ ਹੀ ਅੱਗੇ, ਤਾਂ ਕਿ ਆਪਾਂ ਇਹ ਸਿੱਖ ਸਕੀਏ ਵੀ ਉਸ ਵੇਲੇ ਦੀ ਕੀ ਇਨਵਾਇਰਮੈਂਟ ਸੀਗਾ ਜਿਹੜੇ ਵੇਲੇ ਉਹ ਸ਼ਲੋਕ ਰਚਿਆ ਜਾ ਰਿਹਾ। ਇੱਦਾਂ ਸ਼ੇਖ ਫਰੀਦ ਜੀ ਬਾਣੀ ਹੈਗੀ ਆ ਗੁਰੂ ਨਾਨਕ ਸਾਹਿਬ ਤੋਂ ਵੀ ਬਹੁਤ ਪਹਿਲਾਂ ਦੀ ਲਿਖੀ ਹੋਈ ਹੈ, ਪਰ ਉਹਨੂੰ 5ਵੇਂ ਪਾਤਸ਼ਾਹੀ ਨੇ ਕਿੱਦਾਂ ਵਿੱਚ ਪਰੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੱਦਾਂ ਇਨਕਲੂਡ ਕੀਤਾ, ਔਰ ਮੁੜ ਕੇ ਉਹਦੇ ਨਾਲ ਉਹਨਾਂ ਨੇ ਜਿੱਥੇ ਉਹਨਾਂ ਨੂੰ ਲੱਗਿਆ ਨਾਲ ਉਹਨਾਂ ਨੇ ਸਪੋਰਟਿਵ ਡਾਕੂਮੈਂਟ ਐਡ ਕੀਤੇ। ਇਹ ਬਹੁਤ ਇੰਟਰਸਟਿੰਗ ਸਟੱਡੀ ਹੈਗੀ ਹੈ ਗੁਰਬਾਣੀ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਜਿਹੜੀ ਆਪਣੇ ਸਭ ਕੋਲ ਮੌਜੂਦ ਹੈ। ਆਪਾਂ ਹਮੇਸ਼ਾ ਮੱਥਾ ਟੇਕਦੇ ਹਾਂ, ਨਗਰ ਕੀਰਤਨ 'ਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਂਦੇ ਹਾਂ। ਦੁਨੀਆ ਭਰ 'ਚ ਇਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਲੈ ਕੇ ਪ੍ਰਕਾਸ਼ ਕਰਦੇ ਹਾਂ, ਪਰ ਜੇ ਉਹਦੇ ਵਿਚਲੀ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਥੋੜ੍ਹਾ ਜਿਹਾ ਸਮਝ ਲੱਗਣ ਲੱਗੇ ਵੀ ਉਹਦੇ ਪਿੱਛੇ ਮਕਸਦ ਕੀ ਸੀ ਗੁਰੂ ਸਾਹਿਬ, ਹਾਂਜੀ, ਉਹਨੂੰ ਅਮਲੀ ਰੂਪ 'ਚ ਕਰੀਏ, ਉਹ ਤਾਂ ਹੀ ਲੱਗੂਗਾ ਵੀ ਉਹ 'ਚ ਗੁਰੂ ਸਾਹਿਬ ਕਹਿਣਾ ਕਿੱਦਾਂ ਚਾਹੁੰਦੇ ਆ। ਹੁਣ ਟਰਾਂਸਲੇਸ਼ਨ ਬਹੁਤ ਹੈਗੀਆਂ, ਸਟੀਕ ਬਹੁਤ ਹੈਗੀਆਂ, ਪਰ ਇਸ ਕਿਤਾਬ 'ਚ ਮੈਂ ਉਹਨੂੰ ਜਗ੍ਹਾ ਦੇ ਨਾਲ ਜੋੜਿਆ ਵੀ ਇਸ ਜਗ੍ਹਾ 'ਤੇ ਇਸ ਵੇਲੇ ਆਹ ਚੀਜ਼ ਹੋ ਰਹੀ ਸੀ, ਇਸ ਪੁਰਾਤਨ ਬੁੱਕ ਦੇ ਮੁਤਾਬਕ ਉਸ ਵੇਲੇ ਗੁਰੂ ਸਾਹਿਬ ਨੇ ਆਹ ਬਾਣੀ। ਸੋ ਇਸ ਕਰਕੇ ਉਹ ਬਿਲਡਿੰਗ ਦੀ ਹਿਸਟੋਰੀਕਲ ਸਿਗਨੀਫਿਕੈਂਸ ਮੇਰੇ ਮੁਤਾਬਕ ਬਹੁਤ ਬਣ ਜਾਂਦੀ ਹੈ। ਇੱਕ ਪਿੰਡ ਹੈਗਾ, ਇਸ ਮੈਂ ਜ਼ਿਕਰ ਕੀਤਾ, ਉੱਥੇ ਆਪਣੇ 4 ਗੁਰੂ ਸਾਹਿਬ ਗਏ ਹੋਏ ਆ। ਸੋ ਮੇਰੇ ਮੁਤਾਬਕ ਭਾਵੇਂ ਉੱਥੇ ਹੁਣ ਇਸ ਵੇਲੇ ਗੁਰਦੁਆਰਾ ਨਹੀਂ ਹੈ, ਖੰਡਰਾਤ ਸੀਗੇ ਪੁਰਾਣੇ ਗੁਰਦੁਆਰੇ ਦੇ, ਪਰ ਮੈਂ ਉਹਦੇ 'ਤੇ ਕਾਫੀ ਵੱਡਾ ਚੈਪਟਰ ਇਨਕਲੂਡ ਕੀਤਾ, ਇਸੇ ਕਰਕੇ ਕਿ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ 4 ਗੁਰੂ ਸਾਹਿਬ ਇੱਕ ਜਗ੍ਹਾ 'ਤੇ ਗਏ ਆ, ਇੱਕ ਪਿੰਡ ਦੇ ਵਿੱਚ। ਇੱਥੇ ਤਾਂ ਆਪਾਂ ਕੋਈ ਇੱਕ ਗੁਰੂ ਸਾਹਿਬ ਦਾ ਕੋਈ ਮਾੜਾ ਜਿਹਾ ਫੁੱਟ ਸਟੈਪ 'ਤੇ ਕੋਈ ਮਾੜਾ ਜਿਹਾ ਇੰਸੀਡੈਂਸ ਹੁੰਦਾ, ਕੋਈ ਛੋਟੀ ਸਾਖੀ ਵੀ ਹੁੰਦੀ ਹੈ, ਆਪਾਂ ਉਹਦੇ ਲਈ ਕਿੰਨਾ ਵੱਡਾ ਸਾਹਿਬ ਗੁਰਦ ਕਰਦੇ ਹਾਂ, ਹੈ ਨਾ, ਗੁਰੂਘਰ ਬਣਾਉਂਦੇ ਹਾਂ। ਕਈ ਵਾਰੀ ਕੋਈ ਮਤਲਬ ਇੱਥੇ, ਹਾਂਜੀ, ਗੁਰੂ ਸਾਹਿਬ ਨੇ, ਆਈ ਵਿਲ ਗਿਵ ਐਗਜ਼ਾਮਪਲ, ਘੋੜਾ ਬੰਨਿਆ ਸੀ,
ਉਹਦੇ ਉੱਪਰ ਆਪਣਾ ਬਹੁਤ ਇੰਡੀਆ 'ਚ ਆਲੀਸ਼ਾਨ ਗੁਰਦੁਆਰਾ ਹੁੰਦਾ, ਫਿਰ ਉੱਥੇ 4 ਗੁਰੂ ਸਾਹਿਬ ਦੇ ਨਾਲ ਸੰਬੰਧਿਤ ਬਹੁਤ ਵੱਡੇ ਐਪੀਸੋਡਸ ਹੈਗੇ ਆ ਜਿਨ੍ਹਾਂ ਦੀ ਆਪਾਂ ਸਿਰਫ ਪਾਕਿਸਤਾਨ 'ਚ 10-15 ਗੁਰਦੁਆਰਾ ਸਾਹਿਬ ਬਾਰੇ ਜਾਣਦੇ ਹਾਂ, ਜਿਹੜੇ ਬਾਕੀ 200-250 ਆ। ਦੈਟਸ ਵਾਟ ਆਈ ਐਮ ਟਰਾਈਂਗ ਟੂ ਬ੍ਰਿੰਗ ਅਵੇਅਰਨੈਸ ਫॉर। ਕਹਿੰਦੇ ਨੇ ਜ਼ਿੰਦਗੀ 'ਚ ਆਪਾਂ ਜੇ ਕੁਛ ਹਾਸਲ ਕਰਨਾ ਚਾਹੀਏ ਤੇ ਸਾਰੀ ਕਾਇਨਾਤ ਕਹਿੰਦੇ ਉਹਨੂੰ ਤੁਹਾਡੇ ਕੋਲ ਮਿਲਾਉਣ ਦੇ ਲਈ ਪੂਰੀ ਕੋਸ਼ਿਸ਼ ਕਰਦੀ ਆ। ਜਿਵੇਂ ਤੁਸੀਂ ਡਾਕਟਰ ਸਾਹਿਬ ਨੇ ਦੱਸਿਆ ਕਿ ਪਹਿਲਾਂ ਇਕੱਲੇ ਸ਼ੁਰੂ ਹੋਏ, ਜਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਜਾਂ ਫਿਰ ਸਾਰੇ ਤੁਹਾਨੂੰ ਰਿਸੋਰਸਿਸ ਇਕੱਠੇ ਹੋ ਗਏ। ਕਹਿੰਦੇ ਕਿ ਮੈਂ ਅਕੇਲਾ ਹੀ ਚਲਾ था जानवे मंजिल पे, ਲੋਕ ਸਾਥ ਆਤੇ ਗਏ ਔਰ ਕਾਰਵਾਂ ਬਣਤਾ ਗਿਆ। ਅਤੇ ਕਾਰਵਾਂ ਇੰਨਾ ਖੂਬਸੂਰਤ ਬਣਿਆ ਅਤੇ ਉਸ ਕਾਰਵਾਂ ਦਾ ਜਿਹੜਾ ਰਿਜ਼ਲਟ ਹੈ, ਇਹ ਕਿਤਾਬ ਜਿਹੜੀ ਸਾਡੀ ਫਿਊਚਰ ਦੀ ਸਾਡੀ ਹਿਸਟਰੀ ਨੂੰ ਸਾਰੀ ਸਮੋ ਕੇ ਫਿਊਚਰ ਦੇ ਵਿੱਚ ਰੱਖੂਗੀ। ਅਤੇ ਕਰਮਾਂ ਵਾਲੀ ਧਰਤੀ ਯੂਬਾ ਸਿਟੀ ਦੀ ਕਿ ਅੱਜ ਇਹ ਕਿਤਾਬ ਇੱਥੇ ਲਾਂਚ ਹੋ ਰਹੀ ਹੈ। ਅਤੇ ਮੈਂ ਹਰਜੀਤ ਉੱਪਲ ਅਤੇ ਪੂਰੀ ਸਾਡੀ ਯੂਬਾ ਸਿਟੀ ਦੀ ਜਿਹੜੇ ਸਰੋਤੇ ਨੇ ਸਾਡੇ ਇਸ ਵੇਲੇ, ਜਿਹੜੇ ਸਾਰੀ ਸਾਧ ਸੰਗਤ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਅੱਜ ਦੇਖਣਗੇ ਇਸ ਪ੍ਰੋਗਰਾਮ ਨੂੰ, ਸਾਰੇ ਦਿਲੋਂ ਤੁਹਾਡੇ ਬਹੁਤ ਰਿਣੀ ਰਵਾਂਗੇ ਸਦਾ ਲਈ ਇਹੋ ਜਿਹੀ ਧਰੋਹਰ ਸਾਨੂੰ ਸਮਰਪਿਤ ਕਰਨ ਲਈ। ਅਤੇ ਇੱਕ ਵਾਰੀ ਬਹੁਤ ਬਹੁਤ ਤੁਹਾਡਾ ਧੰਨਵਾਦ ਅਤੇ ਪੰਜਾਬੀ ਲਹਿਰ ਟੀਮ ਦਾ ਅਤੇ ਸਾਡੇ ਵੀਰ ਸਰਜੀਤ ਸਿੰਘ ਹੋਠੀ ਹੋਰਾਂ ਦਾ ਕਿ ਇਸ ਕਿਤਾਬ ਨੂੰ ਜਾਂ ਇਹਨਾਂ ਦੇ ਆਈਡੀਆਜ਼ ਨੂੰ ਜਾਂ ਇਸ ਕਿਤਾਬ ਦਾ ਪਿੱਛੇ ਸੰਦੇਸ਼ ਕੀ ਆ ਉਹਨੂੰ ਘਰ ਤੱਕ ਹਰ ਸਾਹਿਬ ਅਸੀਂ ਤਾਂ ਚਲੋ ਕਰਮਾਂ ਵਾਲੇ ਵੀ ਅਸੀਂ ਯੂਬਾ ਸਿਟੀ ਦੇ ਵਿੱਚ ਹੈਗੇ ਹਾਂ ਅਤੇ ਅਸੀਂ ਤਾਂ ਬੁੱਕ ਤੁਹਾਡੀ ਇੱਥੋਂ ਖਰੀਦ ਸਕਦੇ ਹਾਂ। ਅਤੇ ਹੋਰ ਜਿਹੜੇ ਚਾਹਵਾਨ ਹੋਣਗੇ ਕਿ ਇਹ ਬੁੱਕ ਖਰੀਦਣਾ ਚਾਹੁਣਗੇ ਜੋ ਕੈਨੇਡਾ ਦੇ ਵਿੱਚ ਨੇ, ਅਮਰੀਕਾ ਦੇ ਵਿੱਚ ਨੇ, ਹੋਰ ਦੇਸ਼ਾਂ ਦੇ ਵਿੱਚ ਨੇ, ਉਹ ਕਿਵੇਂ ਤੁਹਾਡੀ ਬੁੱਕ ਖਰੀਦ ਸਕਦੇ ਆ? ਹਾਂਜੀ ਭੈਣ ਜੀ, ਇਹਦੇ ਲਈ ਅਸੀਂ ਸਭ ਤੋਂ ਸੌਖਾ ਕੰਮ ਇਹ ਕੀਤਾ ਕਿ ਬੁੱਕ ਇਜ਼ ਨਾਓ ਅਵੇਲੇਬਲ ਔਨ ਐਮਾਜ਼ੋਨ ਇਨ USA ਐਂਡ ਕੈਨੇਡਾ। ਫਿਲਹਾਲ ਸਿਰਫ ਇਹ 2 ਕੰਟਰੀ 'ਚ ਬੁੱਕ ਅਵੇਲੇਬਲ ਹੈਗੀ ਆ ਇਸ ਵੇਲੇ, ਕਿਉਂਕਿ ਮੇਰੇ ਕੋਲ ਕੋਈ ਪਬਲਿਸ਼ਰ ਨਹੀਂ ਹੈ, ਮੈਂ ਖੁਦ ਹੀ ਸੈਲਫ ਪਬਲਿਸ਼ ਕੀਤੀ ਹੈ। ਸੋ ਇਸ ਵੇਲੇ ਸਿਰਫ ਇਹ 2 ਕੰਟਰੀ ਦੇ ਲਈ ਮੈਂ ਲਿਮਿਟਡ ਕਾਪੀਜ਼ ਪ੍ਰਿੰਟ ਕਰਾਈਆਂ ਹੈ। ਸੋ ਜੇ ਕੋਈ ਵੀ ਇਸ ਬੁੱਕ ਨੂੰ ਪੜ੍ਹਨਾ ਚਾਹੁੰਦਾ, ਚਾਹਵਾਨ ਹੋਵੇ, ਉਹ ਐਮਾਜ਼ੋਨ 'ਤੇ ਜਾ ਕੇ US ਐਂਡ ਕੈਨੇਡਾ ਵਿੱਚ ਇਹ ਜਿਹੜੀ ਕਿ ਬੁੱਕ ਪਰਚੇਜ਼ ਕੀਤੀ ਜਾ ਸਕਦੀ ਹੈ। ਆਈ ਰੀਅਲੀ ਐਪਰੀਸ਼ੀਏਟ ਜੋ ਵੀ ਬੰਦਾ ਇਹਦੇ ਲਈ, ਮੈਨੂੰ ਪਤਾ ਇਟਸ ਏ ਇਨਵੈਸਟਮੈਂਟ ਜਿਹਨੇ ਵੀ ਕਰਨੀ ਹੈ। ਆਲ ਦੈਟ ਆਈ ਕੈਨ ਸੇ ਇਜ਼ ਮੀ, ਮਾਈ ਇੰਟਾਇਰ ਟੀਮ ਆਫ very large team of very hard working devoted individuals, ਉਹ ਤੁਹਾਡੇ ਹਮੇਸ਼ਾ ਰਿਣੀ ਰਹਿਣਗੇ। ਥੈਂਕ ਯੂ ਸੋ ਮਚ। ਵੈਸੇ ਜਿਹੜੀ ਬੁੱਕ ਦੀ ਜੋ ਵੀ ਕੀਮਤ ਹੋਵੇਗੀ, ਮੈਨੂੰ ਇਹਦੀ ਕੋਈ ਕੀਮਤ ਪੇ ਨਹੀਂ ਕਰ ਸਕਦਾ ਜਿੰਨਾ ਤੁਸੀਂ ਹਾਰਡ ਵਰਕ ਕੀਤਾ। ਕਿੰਨੀ ਵਾਰ ਤੁਸੀਂ ਪਾਕਿਸਤਾਨ ਗਏ ਜਾਂ ਗੁਰੂ ਘਰਾਂ ਦੇ ਵਿੱਚ ਗਏ ਜਾਂ ਤੁਸੀਂ ਇੰਨੇ ਘੰਟੇ ਲਾਇਬ੍ਰੇਰੀ ਦੇ ਵਿੱਚ ਤੁਸੀਂ ਕਹਿੰਦੇ ਲਾਉਂਦੇ ਆ, ਉਹਦਾ ਕੋਈ ਮੁੱਲ ਨਹੀਂ। ਜੋ ਵੀ ਮੁੱਲ ਹੋਵੇਗਾ ਤੁਹਾਡੀ ਮਿਹਨਤ ਜਾਂ ਜੋ ਵੀ ਆ, ਉਹ ਇੱਕ ਕਿਸਮ ਦਾ ਸਮਝ ਲਓ ਵੀ ਸਾਰਿਆਂ ਦੀ ਡੋਨੇਸ਼ਨ ਹੋ ਗਈ, ਹੋਰ ਕੁਛ ਨਹੀਂ ਕਰਕੇ ਤੁਹਾਡਾ ਜਿਹੜਾ ਕੀਤਾ ਉਹਦਾ ਮੁੱਲ ਕੋਈ ਮੈਨੂੰ ਲੱਗਦਾ ਨਹੀਂ ਵੀ ਸਾਰੇ ਸਿੱਖ ਅਸੀਂ ਦੇ ਸਕਦੇ ਹਾਂ। ਸਿੱਖ ਵੀ ਜਾਂ ਹੋਰ ਵੀ ਜਿਹੜੀ ਕਮਿਊਨਿਟੀ ਆ, ਸਾਰਿਆਂ ਦੇ ਲਈ ਇੱਕ ਰਿਸੋਰਸ ਹੋ ਗਿਆ ਵੀ ਜੇ ਕਿਤੇ ਉਹਨਾਂ ਨੇ ਸਾਡਾ ਸਿੱਖ ਇਤਿਹਾਸ ਬਾਰੇ ਜਾਣਨਾ ਜਾਂ ਗੁਰੂ ਸਾਹਿਬਾਨ ਦੀ ਜਿੱਥੇ ਜਿੱਥੇ ਗਏ ਉਹਨਾਂ ਬਾਰੇ ਜਾਣਨਾ, ਅਤੇ ਇਹ ਤੋਂ ਵਧੀਆ ਹੋਰ ਕਿਹੜਾ ਉਹਨਾਂ ਦੇ ਕੋਲ ਜ਼ਰੀਆ ਹੋ ਸਕਦਾ ਜਾਣਨ ਦੇ ਬਾਰੇ। ਸੋ ਡਾਕਟਰ ਸਾਹਿਬ ਤੁਹਾਡਾ ਤਾਂ ਕੋਟ ਧੰਨਵਾਦ ਕਿ ਇਹੋ ਜਿਹੀ ਜਿਹੜੀ ਧਰੋਹਰ ਤੁਸੀਂ ਇਤਿਹਾਸ ਨੂੰ ਜਾਂ ਸਾਡੇ ਫਿਊਚਰ ਨੂੰ ਦੇ ਕੇ ਜਾ ਰਹੇ ਹੋ। ਉਹਦੇ ਲਈ ਸਾਰੀ ਪੰਜਾਬੀ ਕਮਿਊਨਿਟੀ, ਸਾਰੇ ਪੰਜਾਬੀ ਸਾਰੇ ਹੀ ਤੁਹਾਡੇ ਸਦਾ ਰਿਣੀ ਰਹਿਣਗੇ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਥੇ ਅੱਜ ਯੂਬਾ ਸਿਟੀ ਦੇ ਵਿੱਚ ਆਉਣ ਦਾ ਅਤੇ ਇਸ ਬੁੱਕ ਨੂੰ ਰਿਲੀਜ਼ ਕਰਨ ਦਾ। ਥੈਂਕ ਯੂ।